ਲੈ ਆ ਗਿਆ ਮੇਰੀ ਭੈਣ ਦਾ ਫੋਨ। ਫਟਾਫਟ ਕੰਮ ਮੁਕਾਵਾਂ, ਕੰਮ ਮੁੱਕੇ ਤੇ ਮੈਂ ਉਹਨੂੰ ਕਹਿਣਾ ਮੈਨੂੰ ਤੇ ਬੱਸੇ ਬਾ, ਮੈਂ ਟਾਈਮ ਨਾਲ ਜਾ ਕੇ ਸਾਰੀਆਂ ਰੌਣਕਾਂ ਆਪਣੇ ਅੱਖੀ ਵੇਖਾਂਗੀ। ਆਖਰੀ ਪਾਂਡਵ ਆ, ਮੁੜ ਕੇ ਆਪੇ ਮੁੰਡਾ ਦੂਸਰਾ ਲੈ ਕੇ ਆਊਗਾ। ਮੈਂ ਤਾਂ ਥੱਕ ਗਿਆ। ਲੈ ਆ ਗਿਆ ਹੈ? ਆ ਰੱਖ ਲੈ ਪੱਠੇ ਇੱਥੇ ਤੇ ਮੇਰੀ ਗੱਲ ਸੁਣ ਲੈ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਦੱਸਾਂ ਕੀ ਹੋਇਆ। ਕੀ ਹੋਇਆ ਕੀ ਹੁੰਦਾ ਹੈ? ਮੇਰੀ ਗੱਲ ਸੁਣ ਲੈ, ਮੇਰੀ ਭੈਣ ਦਾ ਫੋਨ ਆਇਆ ਵਾ। 19 ਸਾਲਾਂ ਬਾਅਦ ਜਾ ਕੇ ਬਸੰਤ ਆ ਰਹੀ ਆ ਤੇ ਸਾਰਾ ਖਾਨਦਾਨ ਉੱਥੇ ਇਕੱਠਾ ਹੋਣਾ ਵਾ ਤੇ ਮੈਂ ਜਾਣਾ ਵਾ। ਮੈਨੂੰ ਬੱਸੇ ਬਾ। ਪੱਠੇ ਲੈਣ ਗਿਆ ਵਾ ਤੇ ਵਾਪਸ ਆਇਆ ਵਾ ਤੇ ਤੇਰੀ ਭੈਣ ਦਾ ਤੈਨੂੰ ਫੋਨ ਆ ਗਿਆ। ਉਹ ਤੂੰ ਪਾਣੀ ਤਾਂ ਲਿਆ ਪੀਣ ਨੂੰ, ਮੈਂ ਬਾਹਰੋਂ ਆਇਆ ਖਪਦਾ ਟੱਪਿਆ। ਤੇ ਮੈਂ ਵੀ ਤਾਂ ਘਰ ਖਪਦੀ ਤਪਦੀ ਪਈ ਆ, ਮੈਂ ਵੀ ਝਾੜੂ ਫੇਰਨੀ ਆ, ਸਵੇਰ ਦਾ ਗੋਇਆ ਕੂੜਾ ਇਕੱਠਾ ਕਰਦੀ ਪਈ ਆ, ਮੈਂ ਨਹੀਂ ਥੱਕਦੀ। ਗੱਲ ਸੁਣ ਲੈ ਇਰਮ, ਮੈਂ ਇਨਸਾਨਾਂ ਵਾਂਗੂ ਮੇਰੀ ਇੱਕੋ ਵਾਰੀ ਆ ਬਸੰਤ ਬਸੰਤ ਵਾਲੇ ਰੌਲੇ ਜਿਹੜੇ ਤੁਹਾਡੇ ਖਾਨਦਾਨ ਚ ਵਾ, ਸਾਡੇ ਖਾਨਦਾਨ ਚ ਇਦਾਂ ਦਾ ਕੋਈ ਚੈਨ ਚੱਕਰ ਨਹੀਂ ਹੈਗਾ ਨਾ। ਅਸੀਂ ਕਦੀ ਬਸੰਤਾਂ ਮਨਾਈਆਂ ਵਾ। ਤੁਸੀਂ ਮਨਾਈਆਂ ਹੋਣ ਤਾਂ ਤੁਹਾਨੂੰ ਪਤਾ ਹੋਵੇ ਨਾ ਕਿ ਬਸੰਤ ਵੀ ਕੋਈ ਹੈਗੀ। ਉਹ ਪਾਕਿਸਤਾਨ ਚ 19 ਸਾਲ ਬਾਅਦ ਜਾ ਕੇ ਕਿਤੇ ਹੋਇਆ ਵਾ ਕਿ ਚਲੋ ਜੀ ਬਸੰਤ ਮਨਾ ਲਓ, ਨਹੀਂ ਤੇ ਪਾਬੰਦੀ ਬਹੁਤ ਸੀ। ਤੇ ਨਾਲੇ ਸਾਰੇ ਖਾਨਦਾਨ ਨੇ ਇਕੱਠੇ ਹੋਣਾ, ਸਾਰੇ ਰਿਸ਼ਤੇਦਾਰ, ਭੈਣ ਭਰਾ, ਫੁੱਫੜ, ਚਾਚੇ, ਤਾਏ ਸਾਰੇ ਮੇਰੇ ਆਣੇ ਨੇ, ਸਾਰਿਆਂ ਨੇ ਗੁੱਡਾ ਡਾਣਾ ਵਾ ਤੇ ਮੈਂ ਵੀ ਉੱਥੇ ਜਾਣਾ। ਮੈਨੂੰ ਨਹੀਂ ਪਤਾ ਪੈਸਾ ਕਿਸੇ ਕੋ ਧਾਰ ਫੜ, ਨਗਦ ਫੜ, ਜੋ ਮਰਜ਼ੀ ਕਰ, ਮੇਰੇ ਵੱਲੋਂ ਭਾਵੇਂ ਆਪਣਾ ਆਪ ਵੇਚ ਲੈ, ਮੈਨੂੰ ਪੈਸੇ ਚਾਹੀਦੇ। ਸ਼ਾਮ ਨੂੰ ਮੈਨੂੰ ਬੱਸੇ ਬਾ ਬਸ। ਉਹ ਤੇਰੀ ਨਾਨੀ ਦਾ ਨਾਂ ਤੁੱਕੜ ਵਾ ਹੈ ਜਾਂ ਤੇਰੇ ਪਿਓ ਦਾ ਨਾਂ ਗੁੱਡਾ ਸੀ? ਕਿਹੜਾ ਤੇਰਾ ਮਾਮਾ 2 ਅੱਖਰ ਸੀ? ਮੈਨੂੰ ਦੱਸ ਤਾਂ ਸਹੀ। ਵੀ ਤੇਰੀ ਭੂਆ ਲੀਪੋ ਸੀ? ਤੂੰ ਨਵੇਂ ਕੰਮ ਸ਼ੁਰੂ ਕੀਤੇ ਆ? ਮੈਨੂੰ ਦੱਸ, ਤੇਰੇ ਭਰਾ ਸਾਰੇ ਡੋਰ ਵਾ? ਉਹ ਭਾਈ ਸਾਡੇ ਚ ਨਹੀਂ ਹੈਗਾ ਜੋ ਕੁਛ ਤੂੰ ਕਹਿਣ ਡਈ ਆ। ਤੈਨੂੰ ਬੱਸੇ ਬਿਠਾਓ ਵੀ ਤੂੰ ਜਾਂਦੇ ਹੀ ਫੁੱਫੜ ਦਾ ਕੋਲ ਤੂੰ ਕਰਾਉਣੇ ਜਾ ਕੇ। ਗੱਲ ਸੁਣ ਲੈ ਮੇਰੀ ਇੱਕੋ ਵਾਰੀ, ਇਹ ਗੱਲ ਛੱਡ ਦੇ ਕਿ ਤੈਨੂੰ ਮੈਂ ਛੱਡ ਕੇ ਆਊਂਗਾ। ਬੁੜਾ ਬੈਠਾ ਵਾ, ਮੈਂ ਉਹਨੂੰ ਜਾ ਕੇ ਦੱਸ ਦੇਣਾ ਕਿ ਇਦਾਂ ਦੇ ਕੰਮ ਕਰਨ ਡਈ ਇਹ। ਫੇਰ ਨਾ ਕਿ ਦੱਸਿਆ ਨਹੀਂ ਉਹਨੇ, ਤੇਰੀ ਉਹ ਲਾਦ ਕਰਨੀ ਜਿਹੜਾ ਕੋਈ ਹਿਸਾਬ ਨਹੀਂ। ਲੈ ਅੱਬੇ ਨੂੰ ਨਾ ਵਿੱਚ ਗੱਲ ਦੇ ਪਾ। ਹੋ ਸਕਦਾ ਅੱਬਾ ਵੀ ਦਿਲ 'ਚ ਚਾਅ ਰੱਖ ਕੇ ਬੈਠਾ ਹੋਵੇ ਕਿ ਮੈਂ ਵੀ ਗੁੱਡਾ ਡਾਉਣਾ ਵਾ। ਐਡਾ ਤੂੰ ਗੱਲਾਂ ਮਾਰਦਾ। ਅੱਬੇ ਨੂੰ ਤੂੰ ਕੀ ਦੱਸਣਾ, ਮੈਂ ਆਪ ਜਾ ਕੇ ਅੱਬੇ ਨੂੰ ਦੱਸਦੀ ਆ। ਤੇ ਨਾਲੇ ਅੱਜ ਤੱਕ ਮੈਂ ਤੇਰੇ ਕੋਲ ਮੰਗਿਆ ਕੀ ਆ ਜਿਹੜਾ ਵੀ ਤੂੰ ਕਹਿ ਦਿੰਦਾ ਕਿ ਮੇਰੇ ਕੋਲ ਪੈਸਾ ਧੇਲਾ ਨਹੀਂ ਹੈਗਾ? ਸੂਟ ਤੂੰ ਨਹੀਂ ਲੈ ਕੇ ਦਿੰਦਾ, ਹੋਰ ਕੋਈ ਚੱਜ ਦੀਆਂ ਸ਼ੈਵਾਂ ਤੂੰ ਨਹੀਂ ਲੈ ਕੇ ਦਿੰਦਾ, ਤੇ ਇੰਨਾ ਕਿਰਾਇਆ ਤੇ ਦੇ ਦੇ ਕਿ ਮੈਂ ਚੱਲ ਜਾਵਾਂ ਉੱਥੇ ਜਾ ਕੇ। ਮੈਂ ਉਹ ਤੂੰ ਮੰਗ ਕੋਈ ਹਦਾਇਤ ਵਾਲੀ ਸ਼ਾਇਦ ਤਾਂ ਮੰਗ, ਤੂੰ ਗੁੱਡੇ ਮੰਗਣ ਡਈ ਡੋਰ। ਤੂੰ ਓਏ ਜਿਹੜੀਆਂ ਘਰਾ ਵਿਆਹੀਆਂ ਬੁੜੀਆਂ ਹੁੰਦੀਆਂ ਆਪਣੇ ਮਾਪਿਆਂ ਦੇ ਜਾਂਦੀਆਂ ਵਾ, ਜਾਂ ਖੁਸ਼ੀ ਤੇ ਜਾਂਦੀਆਂ ਜਾਂ ਗਮ ਤੇ ਜਾਂਦੀਆਂ ਵਾ, ਉਹ ਤੂੰ ਬਸੰਤ ਤੇ ਜਾਣ ਦੇ ਪਾਗਲ ਤਾਂ ਨਹੀਂ ਤੂੰ? ਲੈ ਇਹ ਚ ਪਾਗਲਪਨ ਵਾਲੀ ਕਿਹੜੀ ਗੱਲ ਵੀ? ਇਹ ਵੀ ਤਾਂ ਖੁਸ਼ੀ ਵਾਲਾ ਦਿਨ ਆ ਕਿ ਨਹੀਂ ਦਿਨ? ਲੈ ਸਵੇਰੇ ਬਸੰਤ ਆ, ਮੈਂ ਤੈਨੂੰ ਦੱਸ ਦਵਾਂ, ਮੈਨੂੰ ਕੋਈ ਹੋਰ ਨਾ ਕੋਈ ਸੁਣ ਲਈ। ਉਹ ਖੁਸ਼ੀ ਵਾਲਾ ਕਿਹੜਾ? ਮੈਨੂੰ ਦੱਸ, ਖੁਸ਼ੀ ਵਾਲਾ ਕਿਹੜਾ ਕਿ ਤੁਹਾਡੇ ਘਰ ਡੋਰ ਦਾ ਪਿੰਨਾ ਹੋਇਆ ਸੀ? ਖੁਸ਼ੀ ਵਾਲਾ ਮੈਨੂੰ ਨਹੀਂ ਪਤਾ, ਜੋ ਵੀ ਹੋਇਆ ਸੀ ਬਸੰਤ ਮੈਂ ਮਨਾਉਣੀ ਆ ਤੇ ਮੈਂ ਅੱਬੇ ਨੂੰ ਜਾ ਕੇ ਦੱਸ ਦੇਣਾ। ਅੱਬੇ ਨੂੰ ਮੈਂ ਕਹਿਣਾ ਅੱਬਾ ਆ ਚਲੀਏ ਆਪਾਂ ਦੋਨੇ, ਮੈਨੂੰ ਪੈਸੇ ਕਰਕੇ ਦੇ ਜਿੱਥੋਂ ਮਰਜ਼ੀ, ਬਸ ਮੈਂ ਜਾਣਾ ਹੀ। ਬਸ ਤੈਨੂੰ ਮੈਂ ਦੱਸਦਾ, ਮੈਂ ਚੱਲੀ ਅੱਬੇ ਨੂੰ ਦੱਸਣ। ਕੈਸਾ ਕੈਮੀਕਲ ਦੀ ਗੋਟੀ ਵਰਗਾ ਮੂੰਹ ਆ ਤੇਰਾ। ਗੱਲ ਤਾਂ ਸੁਣ, ਮੁਸੀਬਤ ਖਾਨਾ। ਪੈਸੇ ਮੈਂ ਕਿਹਦੇ ਕੋਲ ਮੰਗਣ ਜਾਵਾਂ ਯਾਰ? ਚਲੋ ਅੱਬੇ ਨੂੰ ਤਾਂ ਜਾ ਕੇ ਮਿਲਾਂ। ਉਹ ਤੁਹਾਡੀ ਕੋੜ ਮੁੱਕੂ ਕਿ ਨਹੀਂ? ਹਾਂ, ਉਹ ਕੀ ਭੌਂਕੀ ਜਾਂਦੇ ਇੱਥੇ? ਅੱਬਾ ਇਹ ਨਹੀਂ ਕੋੜ ਮੁੱਕਣੀ, ਇਹ ਮੈਂ ਮੁੱਕ ਜਾਣਾ। ਕੋੜ ਨਹੀਂ ਮੁੱਕਣੀ ਇਸ ਘਰ ਚੋਂ। ਪਤਾ ਨਹੀਂ ਕਦੋਂ ਟਾਈਮ ਆਉਣਾ ਜਿਹੜਾ ਤੂੰ ਮੁੱਕਣਾ ਜਦੋਂ। ਅੱਬਾ ਜੀ ਤੁਸੀਂ ਤੇ ਚਾਹੁੰਦੇ ਹੀ ਇਹ ਆ, ਸਾਰਾ ਟੱਬਰ ਹੀ ਇਹ ਚਾਹੁੰਦਾ ਕਿ ਮੈਂ ਮਰ ਜਾਵਾਂ ਤੇ ਤੁਹਾਡੀ ਜਾਨ ਛੁੱਟ ਜਾਵੇ, ਹਨਾ? ਜਿਵੇਂ ਮੈਂ ਤੁਹਾਡੀ ਜਾਨ ਬੰਨੀ ਕਿਤੇ। ਤੇ ਸਾਡੀਆਂ ਕਿਹੜੀਆਂ ਕਬੂਲ ਹੋਣ ਡਈਆਂ ਕਾਕੀ? ਆਨੇ ਕੰਮਾ ਪੁੱਤ ਜੰਮ ਕੇ ਮੇਰੇ ਜੋ ਪੱਲੇ ਪਾ ਛੜਿਆ। ਅੱਜ ਤੱਕ ਉਹਨੇ ਮੈਨੂੰ ਕੋਈ ਚੱਜ ਹੱਜ ਦੀ ਸ਼ੈ ਲੈ ਕੇ ਦਿੱਤੀ ਹੈ? ਨਾ ਕੱਪੜਾ, ਨਾ ਜੁੱਤੀ, ਨਾ ਕੋਈ ਲੈਣੀ ਨਾ ਦੇਣੀ। ਮੇਰੀ ਕਦੀ ਉਹਨੇ ਕੋਈ ਸੁਣੀ ਏ? ਆ ਨਕੰਮੇ ਵਾਲੀ ਗੱਲ ਤਾਂ ਪੁੱਤ ਮੈਂ ਤੇਰੀ ਨਹੀਂ ਸੁੱਟਣੀ, ਕਿਉਂਕਿ ਗੱਲ ਜਿਹੜੀ ਸੱਚੀ ਉਹ ਮੰਨ ਲੈਣੀ ਚਾਹੀਦੀ ਆ। ਤੇ ਬਾਕੀ ਰਹੀ ਅਗਲੀ ਗੱਲ, ਉਹ ਮੈਂ ਉਹਨੂੰ ਬੁਲਾ ਕੇ ਪੁੱਛ ਲੈਣਾ ਜਿਹੜਾ ਤੂੰ ਇਹਦੀ ਤੱਤੀ ਹੋ ਕੇ ਆ ਗਈ ਆ। ਇਹਨੇ ਤਾਂ ਪੁੱਤ ਤੂੰ ਚਾਹ ਨਹੀਂ ਕਰੀ ਤੱਤੀ ਦਿੱਤੀ। ਉਹ ਜਿੰਨੀਆਂ ਤੂੰ ਗੱਲਾਂ ਤੱਤੀਆਂ ਕਰ ਗਈਆਂ। ਉਹ ਕਿੱਥੇ ਰਹਿ ਗਿਆ ਓਏ ਉਹ ਕਾਲੂਆ? ਅੱਬਾ ਪਹਿਲੀ ਗੱਲ ਮੇਰੀ ਇਹ ਆ ਕਿ ਤੂੰ ਮੈਨੂੰ ਕਾਲੂ ਨਹੀਂ ਕਹਿਣਾ, ਸੁਣ ਲਿਆ? ਠੀਕ ਹੈ ਭਾਜੀ। ਕੀ ਕਹਾਂ, ਵਕੀਲ ਕਹਾਂ ਤੁਹਾਨੂੰ? ਮੇਰਾ ਨਾਮ ਆ, ਮੇਰਾ ਨਾਂ ਲਿਆ ਕਰ। ਨਾ ਤਾਂ ਪੁੱਤ ਡਾਕਟਰ ਸਦੀਕ ਕਹਿ ਦਈਏ ਤੈਨੂੰ, ਹੋਰ ਕਾਲੂ ਹੀ ਆ। ਕੋਈ ਹਦਾਇਤ ਦੀ ਸ਼ਾਹ ਖਾ ਲੈਣੀ ਸੀ ਮੇਰੀ ਵਾਰੀ। ਬਾਕੀ ਤੂੰ ਕਾਲੂ ਨਾ ਕਹਿ, ਇਹ ਤੇਰੀ ਕਿਸਮਤ 'ਚ ਲਿਖਿਆ ਕਾਲੂ। ਮੈਂ ਤਾਂ ਛੁੱਟਾ ਗੁੱਟਾ, ਮੈਂ ਤਾਂ ਪਿਓ ਆ, ਮੈਂ ਤਾਂ ਵਲਦੀਏ 'ਚੋਂ ਨਾਂ ਕਢਾ ਦੇਣਾ ਇਹਦਾ। ਹਰ ਵੇਲੇ ਘਰ ਦੇ ਵਿੱਚ ਤੂੰ ਕਾਲੂ ਲਾਈ ਆ, ਜਿੱਥੇ ਟੱਕਰਦਾ ਉੱਥੇ ਕਾਲੂ। ਜੇ ਮੈਂ ਕਾਲਾ ਵਾ ਤੇ ਅੱਬਾ ਤੇ ਮੇਰਾ ਕਸੂਰ ਕੋਈ ਨਹੀਂ, ਇਹ 'ਚ ਵੀ ਤੇਰਾ ਹੀ ਕਸੂਰ ਵਾ ਜਿਹੜਾ ਤੂੰ ਮੈਨੂੰ ਕਾਲਾ ਜੰਮਿਆ ਵਾ। ਮੈਂ ਦੇਖਿਆ ਨਹੀਂ ਹੈਗਾ ਬੰਦੇ ਆਪਣੀਆਂ ਬੁੱਢੀਆਂ ਨੂੰ ਅਨਾਰ ਖਵਾਉਣ ਡਏ ਹੁੰਦੇ, ਜੂਸ ਪਿਆਉਣ ਡਏ ਹੁੰਦੇ ਆ, ਏਡੀਆਂ ਸੋਹਣੀਆਂ ਛਾਵਾਂ ਖਵਾਉਂਦੇ, ਅਨਾਨਾਸ ਦੇ ਡੱਬੇ ਖਵਾਉਂਦੇ ਅਗਲੇ ਜਿਹਨਾਂ ਨੇ ਸੋਹਣੀ ਔਲਾਦ ਲੈਣੀ ਹੁੰਦੀ ਹੈ। ਤੂੰ ਪਤਾ ਨਹੀਂ ਮੇਰੀ ਮਾਂ ਨੂੰ ਮਲੋਕ ਖਵਾਉਂਦਾ ਰਿਹਾ ਵਾ। ਉੱਤੋਂ ਅਗਲੇ ਆਪਣੇ ਘਰਾਂ ਦੇ ਵਿੱਚ ਏਡੀਆਂ ਸੋਹਣੀਆਂ ਤਸਵੀਰਾਂ ਲਾਉਂਦੇ ਆ। ਤੂੰ ਟ੍ਰੇਨ ਦੀ ਤਸਵੀਰ ਲਾਈ ਸੀ ਜਿੱਦਾਂ ਦਾ ਨਿਆਣਾ ਜੰਮ ਬੈਠਾ ਤੂੰ। ਹਰ ਵੇਲੇ ਕਾਲੂ। ਮੇਰਾ ਨਾਂ ਲਿਆ ਕਰੋ, ਮੈਂ ਤੁਹਾਨੂੰ ਦੱਸਾਂ। ਕੀ ਨਾਂ ਹੈ ਤੁਹਾਡਾ ਅੱਜ ਕੱਲ? ਲੈ ਆ ਮੇਰਾ ਪਿਓ ਵਾ। ਉਹ ਲੋਕੋ ਰੱਬਾ, ਮੇਰਾ ਪਿਓ ਮੇਰਾ ਨਾਂ ਹੀ ਭੁੱਲ ਗਿਆ। ਉਹ ਮੇਰਾ ਨਾਂ ਨਹੀਂ ਹੁਣ ਤੇਰੇ ਜ਼ਿਹਨ 'ਚ। ਉਹ 4 ਦਿਨ ਖਲੋ ਜਾ,
ਤੈਨੂੰ ਵੀ ਭੁੱਲ ਜਾਣਾ ਜਿੱਦਾਂ ਦੀ ਤੇਰੀ ਸ਼ਕਲ ਆ ਖੰਬੜਾ ਨਾ ਤੇਰਾ ਤੈਨੂੰ ਵੀ ਭੁੱਲ ਜਾਣਾ ਪਿਓ ਨਾ ਭੁੱਲ ਗਿਆ ਉਹ ਲੱਗਦਾ। ਨਹੀਂ ਨਹੀਂ ਭਾਜੀ, ਤੇ ਦੱਸੋ ਤੁਹਾਨੂੰ ਕੀ ਵੈਸੇ ਕਿਆ ਕਰਾਂ ਮੈਂ? ਜਿੱਦਾਂ ਤੂੰ ਮੈਨੂੰ ਪਿਆਰ ਨਾਲ ਕਹਿੰਦਾ ਸੀ, ਕਦੀ ਜਿਮੀ ਕਹਿਤਾ, ਹੂੰ। ਨਜਮ ਕਹਿਤਾ, ਸਨੀ ਕਹਿਤਾ, ਅੱਛਾ ਏਦਾਂ ਨਾਂ ਲਿਆ ਕਰ ਪਿੰਕੀ। ਸਾਰੇ ਤੇਰੇ ਮੂੰਹ ਦੇ ਖਿਲਾਫ। ਤੇ ਨਹੀਂ ਨਹੀਂ ਤੂੰ ਏਦਾਂ ਮੇਰੇ ਪੁੱਤ ਜੇ ਨਾਲ ਲਊ ਆਪਣੇ ਨਾਮ ਲਾਉਣੇ ਆ ਨਾ ਤੇ ਫਿਰ ਮੈਨੂੰ ਕਾਲੀਆਂ ਐਨਕਾਂ ਲੈ ਦੇ, ਬਲਕਿ ਅੱਖਾਂ 'ਤੇ ਪੱਟੀ ਬੰਨ ਜਾ ਕਰ ਤੇ ਮੈਂ ਤੇਰੇ ਸਾਰੇ ਨਾਂ ਹੀ ਲਊ। ਉਹ ਤੇਰਾ ਮੂੰਹ ਨਹੀਂ ਹੈ ਨਾਮ ਵਾਲਾ, ਤੇਰੇ ਵਰਗੇ ਦਾ ਨਾਮ ਹੁੰਦਾ ਕਾਕਾ, ਮੰਨਾ, ਠੀਕ ਹੈ ਨਾ, ਜੀਲਾ, ਬਾਲਾ, ਕਾਲੂ, ਏਦਾਂ ਦੇ ਨਾਮ ਹੁੰਦੇ ਤੇਰੇ ਵਰਗੇ ਦੇ। ਤੂੰ ਮੈਨੂੰ ਸਨੀ ਕਹਿ ਰਿਹਾ ਕਰ, ਤੇਰੇ ਇਹ ਵੀ ਨਹੀਂ ਨਾ ਮੂੰਹ ਤੇ ਚੜਦਾ। ਤੂੰ ਮੈਨੂੰ ਸਿੱਧਾ ਕਹਿ ਲੈ ਸ਼ਹਜ਼ਾਦਾ ਸਲੀਮ। ਗੱਲ ਸੁਣੋ, ਕੀ ਸ਼ਹਜ਼ਾਦਾ? ਤੇਰੀ ਜ਼ੁਬਾਨ ਤੇ ਨਹੀਂ ਨਾ ਚੜਦਾ ਹਾਂ। ਤੇ ਤੂੰ ਸ਼ਹਜ਼ਾਦਾ ਵਿੱਚੋਂ ਕੱਢ ਦੇ, ਕੱਲਾ ਸਲੀਮ ਕਹਿ ਲਿਆ ਕਰ। ਆ ਕਾਲੂ ਨਾ ਕਿਹਾ ਕਰ, ਮੈਨੂੰ ਕਾਲੂ ਨਾ ਕਿਹਾ ਕਰ, ਮੈਂ ਤੈਨੂੰ ਦੱਸਾਂ। ਮੈਂ ਕੀ ਕਰਾਂ ਪੁੱਤ, ਮੇਰੀ ਜ਼ੁਬਾਨ ਤੇ ਚੜਦਾ ਹੀ ਇਹ ਕਾਲੂ ਕਾਲੂ ਆ ਹੀ ਨਿਕਲਦਾ ਮੇਰੇ ਮੂੰਹ। ਮੈਨੂੰ ਬਾਹਰ ਕੋ ਕਵੇ ਨਾ ਕਾਲੂ ਤੇ ਮੈਂ ਅੱਗੇ ਉਹਨੂੰ ਕਹਿੰਦਾ ਨਾ ਸਾਲੂ। ਹੁਣ ਮੈਂ ਬੁੜੇ ਨੂੰ ਕੀ ਕਹਿ ਦਵਾਂ, ਮੈਨੂੰ ਦੱਸ। ਓਏ ਉਹ ਤੇ ਕਹਿੰਦਾ ਸਾਲੂ, ਮੈਂ ਪੁੱਤ ਤੇਰਾ ਪਾਲੂ, ਮੈਂ ਤੈਨੂੰ ਪਾਲਿਆ ਆ। ਇਸੇ ਗੱਲ ਦਾ ਤਾਂ ਦੁੱਖ ਵਾ ਕਿ ਕੀ ਪਾਲਿਆ ਕੀ ਆ। ਅੱਛਾ ਕੀ ਕਲਪੀ ਜਾਨਾ, ਕੀ ਗੱਲ ਕੀ ਹੋਈ ਆ? ਇਹਨੇ ਵੀ ਆ ਤਮਾਕੂ ਦੀ ਗੁੱਟੂ ਵਰਗਾ ਮੂੰਹ ਬਣਾਇਆ ਵਾ। ਉਹ ਤੂੰ ਵੀ ਅੱਲਾ ਮਾਫੀ ਦੇਵੇ। 19 ਸਾਲ ਬਾਅਦ ਇਹਨਾਂ ਦੇ ਘਰ ਦੇ ਵਿੱਚ ਬਸੰਤ ਮਰ ਗਈ ਆ। ਬਸੰਤ ਤੇਰੀ ਜਿਹੜੀ ਕੀ ਲੱਗਦੀ ਸੀ ਤੇਰੀ? ਇਹਦੀ ਨਾਨੀ ਦੀ ਭੈਣ ਸੀ। ਨਾਨੀ ਦੀ ਭੈਣ? ਹਾਂਜੀ। ਉਹ ਜਾ ਪਰੇ ਦਫਾ ਹੋ ਕੇ ਇੰਜ ਦੀਆਂ ਮਨੂਸ ਮਾਰਿਆ ਗੱਲਾਂ ਕਰਦਾ। ਅੱਬਾ ਇੰਜ ਦੀ ਕੋਈ ਗੱਲ ਨਹੀਂ ਹੈਗੀ। ਕਿੰਨੀ ਉਮਰ ਕਿੰਨੀ ਕੁ ਸੀ? ਉਮਰ ਕਿੰਨੀ ਕੁ ਸੀ ਉਹਦੀ? ਆ ਸਨ 2007 ਚ ਸੀ, ਹੁਣ ਅੱਗੇ 2026 ਚ ਵਾ। 15 ਕੁ ਸਾਲ ਹੋਇਆ ਤੇ ਮਰ ਗਈ ਆ। ਅੱਛਾ ਵੀ ਅੱਲਾ ਜਨ ਨਸੀਬ ਕਰੇ, ਕੀ ਕਰ ਸਕਦੇ ਹੁਣ। ਉਹਦੇ ਜਨਾਜ਼ਾ ਕਦੋਂ ਹੋਣਾ? ਇਹਨੇ ਜਾਣਾ ਵਾ ਤੇ ਫੇਰ ਪੜਨਾ ਵਾ। ਕਹਿੰਦੀ ਮੈਨੂੰ ਬੱਸੇ ਬਿਠਾ ਦੇ, ਨਾਲੇ ਮੈਂ ਬਸੰਤ ਦਾ ਮੂੰਹ ਦੇਖ ਲਵਾਂਗੀ, ਨਾਲੇ ਮੇਰੇ ਸਾਹਮਣੇ ਦਫਨਾ ਦੇਣਗੇ ਉਹਨੂੰ। ਨਹੀਂ ਨਾ ਵੈਸੇ ਸੋਹਣਾ ਸੀ ਬਸੰਤ। ਉੱਤੋਂ ਕਹਿੰਦੀ ਸਾਰੀਆਂ ਭੈਣਾਂ ਇਕੱਠੀਆਂ ਹੋਣ ਡਈਆਂ ਉੱਥੇ, ਅਸੀਂ ਮੇਕਅਪ ਕਰਨੇ ਆ, ਡੈਕ ਲਾਉਣੇ ਆ। ਲੈ ਬਸੰਤ ਮਰੀ 100 ਸਾਲ ਤੋਂ ਉੱਤੇ ਉਮਰ ਹੋਵੇ ਨਾ ਤੇ ਕਹਿੰਦੇ ਖੁਸ਼ੀ ਮਨਾਉਂਦੀਆਂ। ਅੱਬਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ। ਕੀ ਹੋਇਆ ਕੀ ਹੈ? 19 ਸਾਲ ਬਾਅਦ ਪਾਕਿਸਤਾਨ ਦੀ ਤਰਫੋਂ ਬਸੰਤ ਆ ਰਹੀ ਹੈ। ਉਹਨਾਂ ਨੇ ਕਹਿਤਾ ਵਾ ਕਿ ਤੁਸੀਂ ਬਸੰਤ ਮਨਾ ਸਕਦੇ ਹੋ। ਮੈਂ ਉਹ ਮਨਾਉਣ ਜਾਣੀ ਆ। ਹੁਣ ਜਿਹਦਾ ਖੋਂਬੜੇ ਦਾ, ਇਹਨੂੰ ਤਾਂ ਮੈਂ ਖੜ ਵੀ ਨਹੀਂ ਸਕਦੀ। ਤੇਰੀ ਛੋਟੀ ਭੈਣ ਤੇ ਨਾ ਰਸੀ, ਉਹਨੂੰ ਕਦੀ ਮਨਾਇਆ ਨਹੀਂ ਤੂੰ ਹੈ? ਓਏ ਮੈਂ ਤੇਰੇ ਕੋਲ ਸਵੇਰ ਸ਼ਾਮ ਤੈਨੂੰ ਗਾਲਾਂ ਕੱਢਦਾ, ਇੱਥੇ ਮੈਂ ਤੈਨੂੰ ਚਾਹ ਦੇ ਘੁੱਟ ਤੋਂ ਲੜਦਾ, ਕਦੀ ਮੈਨੂੰ ਮਨਾਇਆ ਨਹੀਂ। ਅੱਬਾ ਤੇਰਾ ਤੇ ਉਹ ਦਿਮਾਗ ਖਰਾਬ ਹੋ ਗਿਆ, ਤੈਨੂੰ ਸਮਝ ਹੀ ਨਹੀਂ ਆਉਂਦੀ ਕਹਿਣਾ ਕੀ ਚਾਹੁੰਦੀ ਮੈਂ ਕਹਿ ਰਹੀ ਹਾਂ 19 ਸਾਲ ਬਾਅਦ ਬਸੰਤ ਆਈ ਏ, ਉਹ ਮਨਾਉਣ ਜਾਣੀ ਹੈ। ਮੈਂ ਇਹਨੂੰ ਕਹਿੰਦੀ ਮੈਨੂੰ ਕਿਰਾਇਆ ਦੇ ਦੇ, ਨਾਲੇ ਮੈਂ ਆਪਣੇ ਭੈਣ ਭਰਾਵਾਂ ਨੂੰ ਮਿਲ ਆਵਾਂਗੀ। 19 ਸਾਲ ਬਾਅਦ ਆਈ ਹੈ ਬਸੰਤ? ਅੱਛਾ, ਤੇ ਉਹਨੂੰ ਇੱਧਰ ਵੀ ਚੱਕਰ ਲਵਾਓ ਕਿਤੇ, ਤੇ ਅਸੀਂ ਇਸਲਾਮ ਦਾ ਕਰ ਲਾਂਗੇ। 19 ਸਾਲ ਬਾਅਦ ਬੜੀ ਗੱਲ ਆ, ਤੇ ਆ ਗਈ ਆ, ਤੇ ਘਰ ਕਿੱਦਾਂ ਲੱਭਾ ਤੁਹਾਡਾ ਉਹਨਾਂ ਨੂੰ? ਹਾਏ ਮੈਂ ਮਰ ਗਈ, ਕਦੇ ਤੁਹਾਨੂੰ ਸਮਝ ਨਹੀਂ ਆਉਂਦੀ। ਅੱਬਾ ਮੈਂ ਇਹ ਕਹਿੰਦੀ ਆ ਕਿ 19 ਸਾਲ ਬਾਅਦ ਜਿਹੜੀ ਬਸੰਤ ਆਈ ਹੈ ਨਾ, ਉਹਨੂੰ ਗੁੱਡੇ ਡਾਣਾ ਕਹਿੰਦੇ ਨੇ। ਉਹ ਡੋਰ ਵਾਲੇ ਗੁੱਡੇ ਜਿਹੜੇ ਡਾਂਦੇ ਨੇ, ਉਹ ਬਸੰਤ ਆਈ ਏ। ਤੇ ਮੈਨੂੰ ਨਹੀਂ ਪਤਾ, ਬਸ ਇਹਨੂੰ ਕਿਹਾ ਕਿਤੇ ਪੈਸੇ ਕਰਕੇ ਦੇ, ਮੈਂ ਲਾਹੌਰ ਜਾਣਾ ਬਸੰਤ ਮਨਾਉਣ। ਮੈਂ ਤੁਹਾਨੂੰ ਦੱਸ ਦਵਾਂ, ਹੋਰ ਨਾ ਮੇਰੇ ਕੋਲ ਕੁਝ ਸੁਣ ਲਿਓ। ਜੇ ਮੈਂ ਤੁਹਾਨੂੰ ਕਹਿ ਹੀ ਦਿੱਤਾ ਤੇ ਤੁਹਾਨੂੰ ਨਹੀਂ ਸੁਣਦਾ। ਬਕਾਇਆ ਰਹਿੰਦਾ ਲੈ ਸੁਣਾਉਣ ਵਾਲਾ ਹੈ। ਇਹਨੂੰ ਸੁਣਾਈ, ਮੈਂ ਨਹੀਂ ਸੁਣਨੀਆਂ ਤੁਹਾਡੀਆਂ। ਮੈਂ ਤੁਹਾਨੂੰ ਜਾਣਦਾ, ਤੇਰੇ ਮਾਪਿਓ ਨੂੰ ਵੀ ਜਾਣਦਾ। ਮੈਂ ਰੋਂਦੇ ਬਸੰਤਾਂ ਮਨਾਉਣ ਨੂੰ। ਓਏ ਜਾ ਸ਼ਕਲ ਕੰਮ ਕਰ ਆਪਣੀ, ਭਾਜਾ ਤੋਂ। ਜਦੋਂ ਪਹਿਲੀ ਵਾਰੀ 2 ਘੋੜਾ ਬੋਸਕੀ ਦਾ ਸੂਟ ਪਾ ਕੇ ਮੇਰਾ ਰਿਸ਼ਤਾ ਦੇਖਣ ਗਏ ਸੀ, ਆਹ ਭੋਰਾ ਅੱਖਾਂ ਦੇ ਨਾਲ ਦੇਖ ਲੈਣਾ ਸੀ ਕੀ ਆਈਟਮ ਲਈ ਮੇਰੇ ਲਈ। ਜਿਹੜੀ ਉਹ ਹਾਂ ਕੀ ਬਸੰਤ 10,000। ਉਹ ਕੁੜੀ ਵੀ ਮੈਨੂੰ ਇਹ ਕਹਿੰਦੀ ਆ। ਅੱਬਾ ਲਿਆ ਦੇ ਫਿਰ ਪੈਸੇ, ਇਹਦਾ ਤਾਂ ਮੂੰਹ ਬੰਦ ਕਰੀਏ, ਨਹੀਂ ਚੜਾਈਏ ਬੱਸੇ। ਮੈਂ ਵੀ ਫਿਰ ਤੇ ਨਾਲ ਹੀ ਉਹਦਾ ਵਾਪਸ ਮੂੰਹ ਨਾ ਆ ਬੰਦ ਕਰ ਪਾਉ, ਤੂੰ ਆਪਣਾ ਵੀ ਖੋਲ ਲਾ। ਪੈਸੇ ਮੇਰੇ ਕੋਲ ਹੈ ਨਹੀਂਗੇ, ਉਹ ਪੈਸੇ ਕਿੱਥੋਂ ਦੇ ਦੇਵਾਂ? ਫਸਲ ਤਾਂ ਉੱਤੇ ਖੜੀ ਹਲੇ ਕੱਚੀ। ਇਹ ਪੁੱਤ ਫਸਲ ਪੱਕੂਗੀ, ਮੰਡੀ ਜਾਏਗੀ, ਉਹ ਫੇਰ ਪੈਸੇ ਆਉਣਗੇ। ਤੂੰ ਨਾ ਕਦੀ ਕਿਸੇ ਦੇ ਕੰਮ ਆਈ, ਮੈਂ ਬਾਹਰੋਂ ਕਿਸੇ ਕੋ ਮੰਗ ਲੈਣਾ ਵਾ। ਇਹ ਤਾਂ ਤੇਰਾ ਕੰਮ ਆ ਪੁੱਤ, ਪੁਰਾਣਾ ਮੰਗਣਾ। 20 ਆ ਮੰਗ ਬੰਦੇ ਮੇਰਾ 20 ਬੰਦੇ ਸਾਨੂੰ ਉਧਾਰ ਦੇਣ ਵਾਲੇ। ਮੇਰਾ ਪੁੱਤ ਕੋਲਾ ਲੈ ਜਾ, ਕੋਲਾ। ਯਾਰ ਉੱਡ ਜਾ ਵੇਲਾ ਯਾਰ, ਦੀਪੋ ਗੁੱਡੇ ਦੇ ਨਾਲ ਤੂੰ ਵੀ ਅੜ ਗਿਆ ਵਾ। ਤੈਨੂੰ ਕਿਹਾ ਬਸੰਤ ਨਾ ਮਨਾ। ਓਏ ਉੱਡ ਜਾ ਯਾਰ, ਤੈਨੂੰ ਗੁੱਡੇ ਲੈ ਦਿਆਂਗਾ। ਵੇਖ 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 ਕਿੱਦਾਂ ਉੱਡਦਾ ਈ, ਵੇਖ ਵੇਖ ਗੁੱਡਿਆਂ ਵਾਰੀ ਵੇਖ ਕਿੰਨਾ ਖੁਸ਼ ਹੋਇਆ ਈ। ਵਾਹ ਜੀ ਵਾਹ, ਇੰਨੀਆਂ ਮੁਹੱਬਤਾਂ। ਕਿੱਥੇ ਫਿਰਨ ਡਏ ਹੋ ਦੋਵੇਂ ਭਰਾ? ਹੈ ਕਿੱਥੇ ਫਿਰਨ ਡਏ ਦੋਵੇਂ ਭਰਾ? ਦੋਨੇ ਭਰਾ ਨਹੀਂ, ਉਹ ਜਾਨਵਰ ਆ ਬੇਵਕੂਫਾ, ਉਹਦੇ ਨਾਲ ਪਿਆਰ ਕਰੀਦਾ ਜਾਨਵਰ ਨਾਲ। ਆ ਜਾਨਵਰ ਰੱਖੇ ਆ ਵਾ। ਕੀ ਗੱਲ ਕੀ ਹੈ ਤੈਨੂੰ? ਕਿਹੜੀਆਂ ਦੇ ਨਾਲ ਗੂੜੀਆਂ ਗੱਲਾਂ ਕਰੀ ਜਾਣ ਡਿਆ? ਤੂੰ ਕਰ ਲੈ ਜਿਹੜੀ ਰਿਸ਼ਤੇਦਾਰੀ ਕਰਨੀ ਹੈ ਤੂੰ। ਲੈ ਹੁਣ ਬਹਿ ਜਾ ਬਹਿ ਜਾ। ਆ ਲੈ ਓਏ ਚੱਟਣ ਤਾਂ ਤੈਨੂੰ ਇੰਜ ਦਿਆ ਜਿਵੇਂ ਤੂੰ ਉਹਦੇ ਲਈ ਕੁਝ ਲੈ ਗਿਆ ਬੜਾ ਹੋਵਾਂ। ਕਰ ਯਾਰ, ਮੈਂ ਪੂਰਾ ਪਿੰਡ ਦੇਖਿਆ, ਮੈਨੂੰ ਚਾਹ ਵਾਲੇ ਨੇ ਦੱਸਿਆ, ਕਹਿੰਦਾ ਦੋਵੇਂ ਭਰਾ ਫਿਰਨ ਤੁਰਨ ਗਏ ਆ। ਓਏ ਬਕਵਾਸ ਨਾ ਕਰ, ਮੇਰੇ ਕਿਸੇ ਕਾਪੀ ਵਰਗੀ ਸ਼ਕਲ ਆ ਤੇਰੀ। ਅੱਛਾ ਜੀ, ਹਾਂਜੀ। ਗਰਗੀਲਾ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ? ਨਹੀਂ ਯਾਰ, ਮੇਰੇ ਕੋਲ ਮਿਸਟੇਕ ਹੋ ਗਈ ਯਾਰ, ਸੌਰੀ ਯਾਰ। ਤੂੰ- ਮੈਂ ਹੀ ਕਰਨਾ, ਹੋਰ ਕਿਹਨੇ ਕਰਨੇ ਆ? ਤੂੰ ਸ਼ਕਲਾਂ ਚੋਂ ਨੁਕਸ ਕੱਢੇਗਾ? ਹਾਂਜੀ ਹਾਂਜੀ। ਸ਼ੀਸ਼ਾ ਦੇਖਦਾ ਕੌਣ? ਤੂੰ? ਨਹੀਂ, ਤੂੰ ਆਇਆ ਕਿਸ ਕੰਮ ਇਹ ਦੱਸ ਪਹਿਲੇ ਤੂੰ। ਗਰਗੀਲੇ ਯਾਰ, ਹਾਂ ਤੇਰੇ ਤੋਂ ਇਲਾਵਾ ਕੌਣ ਆ ਮੇਰਾ ਯਾਰ? ਸਹੀ ਗੱਲ ਆ, ਥੋੜਾ ਜਿਹਾ ਚਾਹੀਦਾ ਯਾਰ, ਥੋੜਾ ਜਿਹਾ ਚਾਹੀਦਾ। 10,000। ਯਾਰ ਗੱਲ ਆਈ ਹੈ ਪੈਸਿਆਂ ਦੇ। ਹੁਣ
ਗੱਲ ਬਹੁਤ ਅੱਗੇ ਤੱਕ ਆ ਗਈ ਹੈ। ਕਿੰਨੇ ਚਾਹੀਦੇ ਆ? 10,000 ਰੁਪਇਆ। ਹਾਂ ਯਾਰ ਮਿਹਰਬਾਨੀ, ਮੈਂ ਮੋੜ ਦੂੰਗਾ। ਦੇਣਾ ਕਦੋਂ ਆ? ਮਹੀਨੇ ਤੱਕ। ਕਿਹੜੀ ਤਰੀਕ ਨੂੰ ਵਾਪਸ ਕਰੇਗਾ? ਯਾਰ 7 ਨੂੰ ਬਸੰਤ ਵਾ ਉਹਨਾਂ ਦੇ, ਆਹੋ। ਤੇ 19 ਤਰੀਕ ਨੂੰ ਮੈਂ ਤੈਨੂੰ ਮੋੜ ਦੂੰਗਾ। ਜਾ ਤੇਰੇ ਨਾਲ ਵਾਦਾ। ਲੈਣਾ ਕੀ ਉਦੋਂ? ਕੁਛ ਵੀ ਨਹੀਂ, ਮੈਨੂੰ 10,000 ਰੁਪਏ ਦੇਣਾ, ਬਾਕੀ ਆਪੇ ਹੀ ਲੈ ਲੈਣਗੇ ਉਹ ਜੋ ਲੈਣਾ ਹੋਇਆ। ਨਹੀਂ ਉਹ ਔਰ ਬਾਹਰ ਜਾਂਦੀ ਚੰਗੀ ਲੱਗੇਗੀ? ਉਹ ਮੈਂ ਆਪ ਜਾ ਨਾਲ ਤੂੰ। ਨਾਲ ਆਪ ਜਾ ਕੇ ਉਹ ਆਪ ਜਾ ਕੇ ਦੁਕਾਨਾਂ ਤੇ ਕਹੇਗੀ ਮੈਨੂੰ ਆ ਇੰਨੇ ਤਾਵੀ ਦਾ ਦੇ ਦੋ, ਆ ਇੰਨਾ ਦੇ ਦੋ, ਆ ਗੁੱਡਾ ਡੋਰਾ ਦੇ ਦੋ। ਆਪ ਤੂੰ ਪਾਗਲਾ ਪਸੰਦ ਕਰਕੇ ਦੇ ਵੀ ਆਹ ਡੋਰ ਚੰਗੀ ਆ, ਆਹ ਗੁੱਡੀ ਚੰਗੀ ਆ। ਹੈ ਉਹ ਤੂੰ ਚਾਰ ਨਾਲੇ ਕੰਮ ਕਰਨ ਡਿਆ ਵੀ ਉਹਨਾਂ ਨੂੰ ਤੂੰ ਪੈਸੇ ਦੇ ਦੇਣੇ। ਇਹ ਬੰਦੇ ਵਾਲਾ ਕੰਮ ਆ ਤੇਰਾ। ਉਹ ਯਾਰ ਤੂੰ ਮੈਨੂੰ ਉਹਨੂੰ ਕਹਿ ਵੀ ਮੈਂ ਤੇਰੇ ਨਾਲ ਘਰ ਦੀ ਜਾਂਦਾ, ਉਹਨੂੰ ਲੈ ਕੇ ਦੇਣਾ ਵਾ। ਭਾਜੀ ਮੈਂ ਕੰਮਾਂ 'ਚ ਚੱਲਦਾ ਹੋਇਆ ਨਹੀਂ ਪੈਸੇ। ਦਿਮਾਗ ਖਰਾਬ ਕੀਤਾ। ਗੜਗੀਲੇ ਭਰਾ, ਹਾਂਜੀ। ਆ ਇੰਨੀ ਜਿਹੜੀ ਗੱਲਬਾਤ ਕੀਤੀ ਨਾ ਕਰਨ ਲਈ ਕੀਤੀ ਸੀ। ਉਹ ਨਹੀਂ ਤੈਨੂੰ ਹਜ਼ਾਰ ਨਹੀਂ ਚਾਹੀਦੀ ਆ ਵੀ ਤੂੰ ਹੋਰ ਜ਼ਿਆਦਾ ਪੈਸੇ ਦੇ ਕੇ ਤੂੰ ਆ ਉਹ ਜਾ। ਯਾਰ ਤੂੰ ਨਹੀਂ, ਮੈਂ ਨਾਲ ਜਾਣਾ ਵਾ, ਅਸੀਂ ਦੂਏ ਦਿਨ ਵਾਪਸ ਇਕੱਠਿਆਂ ਨੇ ਆਉਣਾ ਵਾ, ਮੈਨੂੰ 10,000 ਰੁਪਇਆ ਚਾਹੀਦਾ ਵਾ। ਅੱਛਾ ਤੂੰ ਨਾਲ ਜਾਣਾ ਵਾ? ਹਾਂ ਮੈਂ ਇਹ ਗੱਲ ਪਹਿਲਾਂ ਨਹੀਂ ਕਹੀ ਜਾਂਦੀ ਤੇਰੇ ਕੋਲ ਵੀ ਮੈਂ ਨਾਲ ਜਾਣਾ ਵਾ? ਡੋਰਾ ਮੈਂ ਆਪ ਲੈ ਖਰੀਦਣੀ ਆ। ਉਹ ਯਾਰ ਡੋਰਾ ਪਾਗਲ ਜਾ ਕੰਮ ਕਰ ਜਾਗੇ ਤੇ ਪੈਸੇ ਤੇ ਗੱਲ ਫਿਰ ਪਹਿਲੇ ਸਹੀ ਦੱਸਿਆ ਕਰੋ ਨਾ। ਦੇ ਤੇ ਹੈ ਪੈਸੇ ਤੇ। ਕਿੰਨੇ ਪੈਸੇ? 10,000। ਹੈ 10,000 ਕੀ ਆਲੇ ਦੁਆਲੇ ਲੱਗੇ ਕਿੱਥੋਂ ਲੈ ਕੇ ਆਉਣੇ? 10,000 ਰੁਪਇਆ ਨਾ ਤੂੰ ਕੁੱਤੇ ਨੂੰ ਬੜਵਾ ਫੜਾਇਆ ਆਪਣਾ। ਪੀਰ ਵਾਲੇ ਦਿਨ ਲੈ ਲਈ ਮੇਰੇ ਕੋਲ। ਉਹ ਮਰੇ ਕੱਲ ਬਸੰਤ ਵਾ, ਅੱਜ ਮੈਂ ਪੈਸੇ ਚਾਹੀਦੇ ਆ। ਪੀਰ ਵਾਲੇ ਦਿਨ ਮੈਂ ਕੀ ਕਰਨੇ? ਪੀਰ ਨੂੰ ਤਾਂ ਵਾਪਸ ਸਸਤੀ ਹੋ ਜਾਏਗੀ ਡੋਰ। ਤੇਰਾ ਫਾਇਦਾ ਹੀ ਹੈ ਇਹਦੇ ਚ। ਡੋਰ ਸਸਤੀ ਹੋਏਗੀ ਤੈਨੂੰ ਲਾ 2 ਪਿੰਨੇ ਲੈ ਦੇ ਜਿੱਥੇ ਭਰਜਾਈ ਨੂੰ ਇੱਕ ਲੈ ਕੇ ਦੇਣਾ। ਤੂੰ ਪੈਸੇ ਦੇ 6 ਗੁੱਡੇ ਲੈ ਦੀ ਉਹਨੂੰ। ਚੱਲਦਾ ਹੁਣ ਦਿਮਾਗ ਖਰਾਬ ਕੀਤਾ ਇਹਨੇ ਵੀ ਮੈਂ ਉਹ ਸਹੀ ਕਹਿਣ ਡਿਆ। ਚਲਾ ਨਾ ਕਰਨ ਡਿਆ ਨਾ ਹਾਂ ਕਰਨ ਡਿਆ, ਦੜਾਈ ਜਾਣ ਡਿਆ। ਪੈਸੇ ਮੈਂ ਤੇਰੇ ਕੋਲ ਮੰਗਣ ਡਿਆ, ਹਾਂ ਨਾ ਤਾਂ ਕਰ ਮੈਨੂੰ ਕੁਛ। ਗੱਲ ਕੀ ਹੈ ਮੈਨੂੰ ਹੁਣ ਖੁੱਲ ਕੇ ਦੱਸ ਦੇ। ਹਾਂ ਅੱਗੇ ਮੈਂ ਤੈਨੂੰ ਬੰਨ ਕੇ ਦੱਸੀ ਸੀ, ਅੱਗੇ ਕਿਦੋਂ ਤੈਨੂੰ ਗੋਡੇ 'ਚ ਸਿਰ ਲੈ ਕੇ ਲੈ ਲਾ ਦੱਸੀ। ਜਿਹਦੇ ਕੋਲ ਲੈ ਜਾਂਦੇ ਪੈਸੇ। ਓ ਯਾਰ ਭਰਜਾਈ ਤੇਰੀ ਨੇ ਤੇ ਮੈਂ ਜਾਣਾ ਵਾ ਉਹਨਾਂ ਦੇ ਘਰ ਬਸੰਤ ਵਾ, ਰੁਪਈਆ 10,000 ਚਾਹੀਦਾ ਵਾ। ਪੀਰ ਮੰਗਣ ਨੂੰ ਤੈਨੂੰ ਵਾਪਸ 19 ਤਰੀਕ ਨੂੰ ਮੋੜ ਦਊਂਗਾ ਆਣ ਕੇ। ਤੇ ਪੈਸੇ ਫਿਰ ਤੈਨੂੰ ਇੱਕ ਸ਼ਰਤ ਤੇ ਮਿਲਣੇ ਆ। ਹੁਣ ਤੂੰ ਸਾਨੂੰ ਸ਼ਰਤਾਂ ਦੱਸੂਗਾ? ਚੱਲ ਫਿਰ ਰਹਿਣ ਦੇ, ਮੈਂ ਚੱਲ ਜਾਂਦਾ। ਅੱਛਾ ਚੱਲ ਦੱਸ ਕੀ ਸ਼ਰਤ ਵਾ? ਹੈਂ? ਸ਼ਰਤ ਦੱਸ। 11,000 ਦੇਣਾ ਬਸੰਤ ਵਾਪਸ। ਕਿੱਦਣ ਆ? ਬਸੰਤ ਕੱਲ ਵਾ। ਜਾਣਾ ਕਿੰਨੇ ਆ? ਮੈਂ ਤੇ ਤੇਰੀ ਭਰਜਾਈ ਨੇ ਸ਼ਾਮ ਨੂੰ ਜਾਣਾ। ਹਾਂ ਛੋਟ ਪੈਸੇ ਤੈਨੂੰ ਤਦ ਮਿਲਣੇ ਆ। ਮੈਂ ਵੀ ਜਾਣਾ ਤੇ ਨਾਲ ਟੋਮੀ ਨੇ ਵੀ ਜਾਣਾ ਵਾ। ਵੈਸੇ ਜੇ ਟੋਮੀ ਨੇ ਚੱਲ ਜਾਣਾ ਤੇਰੀ ਲੋੜ ਤਾਂ ਹੈ ਨਹੀਂ ਫਿਰ। ਆਹ ਗੱਲ ਤਾਂ ਤੇਰੀ ਸਹੀ ਆ। ਜੇ ਟੋਮੀ ਨੇ ਤੇ ਜਾਣਾ ਫਿਰ ਮੈਂ ਕਿ ਲੈਣ ਜਾਣਾ? ਫਿਰ ਤੂੰ ਇੰਜ ਕਰ, ਆ ਸੰਗਲੀ ਫੜ ਜ਼ਰਾ, ਇਹਦੇ ਕੋਲ ਪੈਸੇ ਲੈ ਲਾ, ਮੈਂ ਜਾ ਰਿਹਾ। ਉਹ ਗੱਲ ਤਾਂ ਸੁਣ ਯਾਰ। ਲੈ ਲਾ ਓ ਯਾਰ ਦੋਵੇਂ ਟੋਮੀ ਜਾਣਗੇ। ਦੋਨੇ ਜਾਣਗੇ। ਦੋਨੇ ਕਿੱਦਾਂ? ਦੋਨੇ ਟੋਮੀ ਕਿੱਥੇ? ਵੱਡਾ ਟੋਮੀ ਵੀ ਜਾਓ, ਛੋਟਾ ਵੀ ਜਾਓ, ਦੋਵੇਂ ਨਹੀਂ ਜਾਣਗੇ। ਤੂੰ ਛੋਟੇ ਕੋਲ ਲੈ ਲਾ ਪੈਸੇ। ਮੈਂ ਗੜਗੀਲਾ ਵਾਂ ਕੀ ਕੌਣ ਆ ਮੈਂ? ਗੜਗੀਲਾ ਸਾਹਿਬ। ਪੈਸੇ ਕਿੰਨੇ ਦੇਣੇ ਆ? ਮੈਨੂੰ ਦੇਣੇ ਕਿੰਨੇ ਆ? ਮੈਂ ਵਾਪਸ ਮੈਂ ਦੇਣੇ ਤੈਨੂੰ। ਨਹੀਂ ਹੁਣ ਕਿਹਦੇ ਕੋਲ ਲੈਣਾ ਆ? ਤੇਰੇ ਕੋ। ਤੇ ਮੈਂ ਕੌਣ? ਗੜਗੀਲਾ ਸਾਹਿਬ। ਇਹ ਸਿੰਜ ਰੱਖਣਾ ਟੋਮੀ ਹੋ ਬਾਅਦ ਮੈਂ ਕੌਣ? ਗੜਗੀਲਾ ਸਾਹਿਬ ਮੇਰੇ ਕੋਲ ਲੈਣੇ ਪੈਸੇ। ਲਓ ਜੀ। ਜਾਣਾ ਵਾ ਨਾਲ ਜਾਂ ਉਹਨੂੰ ਲਿਜਾਣਾ ਇਕੱਲੇ ਨੂੰ? ਗੜਗੀਲਾ ਸਾਹਿਬ ਜਾਣਗੇ, ਨਾਲ ਟੋਮੀ ਜਾਊਗਾ। ਉਹਦਾ 2 ਫੀਡਰ ਵੀ ਤਿਆਰ ਕਰ ਲਈ, 2 ਦੀਆਂ ਨਿਕਰਾਂ ਵੀ, 2 ਦੇ ਪੈਂਪਰ। ਰਸਤੇ 'ਚ ਖਾਣਾ ਖਾਂਦਾ ਅੱਧ ਭਾ ਬਿਸਕੁਟ ਲੈਣੇ ਆ, ਅੱਧ ਭਾ ਦਲੀਆ ਲੈਣਾ ਵਾ, 2 ਕਿਲੋ ਦੁੱਧ ਦਾ ਪੈਕ ਕਰਵਾਉਣਾ। ਚੱਲ ਵੀ ਗੜਗੀਲੇ, ਟੋਮੀ ਨੇ ਵੀ ਜਾਣਾ ਹੀ। ਨਿਕੰਮਿਆ ਉਹ ਗੜਗੀਲਾ ਨਹੀਂ, ਉਹ ਟੋਮੀ ਆ। ਚੱਲ ਹੁਣ ਪੈਸੇ ਤਾਂ ਮੈਨੂੰ ਫੜਾ, ਫਿਰ ਮੈਂ ਤੈਨੂੰ ਲੈ ਮੈਂ ਜੋ ਤੇਰੇ ਨਾਲ ਤੁਰਿਆ ਵਾ ਤੈਨੂੰ ਪੈਸੇ ਦੇ ਦੇਣੇ ਆ ਜਾ ਫਿਰ। ਉਹ ਸੰਗਲੀ ਮੈਨੂੰ ਫੜਾਤੀ ਹੈ ਤਾਂ ਆਪਣੀ ਸੰਗਲੀ ਵੀ ਮੈਨੂੰ ਫੜਾ, ਤੇ ਪੈਸੇ ਵੀ ਫੜਾ ਹੁਣ ਮੈਨੂੰ। ਫੇਰ ਸੰਗਲੀਆਂ ਤੱਕ ਗੱਲ ਆਉਣ ਡਈ ਹੈ ਨਾ। ਮੈਂ ਟੋਮੀ ਵੀ ਲੈ ਜਾਣਾ ਤੇ ਆਪ ਹੀ ਚੱਲ ਜਾਣਾ। ਅੱਛਾ ਮੈਨੂੰ ਪੈਸੇ ਇਦਾਂ ਕਰ, ਫਿਰ ਤੂੰ ਆ ਟੋਮੀ ਫੜ ਆਪਣਾ, ਮੈਨੂੰ ਦੇ ਪੈਸੇ। ਸ਼ਾਮ ਨੂੰ ਤਿਆਰ ਹੋ ਕੇ ਆ ਜਾ, ਆਪਾਂ ਨਿਕਲੀਏ। ਜਿਹੜਾ ਤੇਰਾ ਨੰਬਰ ਆ ਹਾਂ ਉਸ ਨੰਬਰ ਤੇ ਅਕਾਊਂਟ ਸ਼ੋਨ ਬਣਿਆ ਸਭ ਕੁਝ ਮੈਂ ਬਣਿਆ। 10,000 ਰੁਪਏ ਤੈਨੂੰ ਉੱਥੇ ਸੈਂਡ ਕਰ ਦਿੰਦਾ ਵਾ। ਖਾ ਇਸ ਟੋਮੀ ਦੀ ਕਸਮ। ਯਾਰ ਮੈਨੂੰ ਤੇਰੀ ਵੀ ਕਸਮ ਆ। ਓਕੇ ਹੋ ਗਿਆ। 10,000 ਰੁਪਇਆ ਬਲਕਿ ਉੱਤੇ ਉਹ ਵੀ ਪੈਸੇ ਦੇਵਾਂਗੇ ਜਿਹੜੇ ਕਟੌਕੀ ਹੋਣੇ ਆ। ਜੇ ਨਾਲ ਜਾਣਾ ਵਾ ਆਪਣਾ ਸਮਾਨ ਸਮੂਨ ਬੰਨ ਲਈ, ਸ਼ਾਮ ਨੂੰ ਪਹੁੰਚ ਜਾਈ। ਆ ਕੁੱਤੇ ਦਾ ਦੁੱਧ ਸ਼ੁੱਧ ਪੈਕ ਕਰਕੇ ਤੁਸੀਂ ਨਹੀਂ ਜਾਣਾ ਵਾ। ਮੈਂ ਤੇਰਾ ਵੀ ਕਰ ਦੇਣਾ ਵਾ। ਚੱਲ ਠੀਕ ਹੈ। ਉਹ ਲੱਗਾ ਚਲ 10 ਦਾ ਉਧਰੋਂ ਜਕਾਠ ਲੱਗ ਗਿਆ, 10 ਦਾ ਇਧਰੋਂ ਮਾਰ ਕੇ ਲਾਵਾਂ। ਆਏ ਆ ਗੰਜ ਲਾਵਾਂ। ਇਹ ਫਸ ਗਿਆ ਓਏ। ਫਸ ਗਿਆ ਨਾ, ਝੂਠੇ ਲੈ ਹੁਣ ਇਹਦੇ ਨਾਲ। ਆ ਤੂੰ ਲੈ ਲੈ ਕੱਢ ਯਾਰ। ਓਏ ਕਿਸੇ ਵੱਡੇ ਨੂੰ ਭੇਜ ਦੇ, ਨਾ ਬਾਲਣ ਲੈਣਾ। ਆਪ ਕਾਹਤੋਂ ਤੂੰ ਆ ਗਿਆ? ਓ ਯਾਰ ਅੱਬਾ ਕਹਿਣ ਡਿਆ ਸੀ ਟਾਲੀ ਦਾ ਬਾਲਣ ਲੈ ਗਿਆ, ਅੱਗ ਬੜੀ ਟੌਰੀ ਧਾਰ ਹੁੰਦੀ ਆ ਇਹਦੀ। ਡਾਉਨ ਭਰਾਵਾ। ਹੋਰ ਸੁਣਾ ਜੀ ਬਲੀ? ਬਸ ਖੈਰ ਆ ਯਾਰ, ਘਰ ਬਾਰ ਠੀਕ ਆ? ਸ਼ੁਕਰ ਆ। ਚਾਚਾ ਸਾਡਾ ਠੀਕ ਆ? ਚਾਚਾ ਵੀ ਠੀਕ ਆ ਯਾਰ। ਅੱਛਾ ਗੜਗੀਲੇ ਕੋ ਗਿਆ ਸੀ ਮੈਂ।
ਅੱਲਾ ਖੈਰ ਕਰੇ। ਭਲਾ ਹੋਵੇ ਭਾਈ ਗੜਗੀਲੇ ਦਾ, ਉਹਨੇ ਸਾਡਾ ਸਾਥ ਦਿੱਤਾ, ਸਾਡੇ ਔਖੇ ਟਾਈਮ ਤੇ ਕੰਮ ਆ ਗਿਆ। ਕਿਹੜਾ ਔਖਾ ਟਾਈਮ ਆ ਗਿਆ ਤੇਰੇ ਤੇ? ਯਾਰ ਭਰਾਵਾ ਥੋੜੇ ਜਿਹਾ ਪੈਸਿਆਂ ਦੀ ਲੋੜ ਹੈ। ਤੇ ਦੇਤੇ ਉਹਨੇ? ਮੈਂ ਤੈਨੂੰ ਪੁੱਛਣ ਡਿਆ, ਤੂੰ ਉਹਦਾ ਕਹੀ ਜਾਣ ਡਿਆ। ਆਪ ਹੀ ਕਹਿਣ ਡਿਆ ਔਖੇ ਵੇਲੇ ਕੰਮ ਆ ਗਿਆ ਮੇਰੇ। ਉਹਨੇ ਵੀ ਦੇਤੇ ਆ ਤੇ ਹੁਣ ਹੋਰ ਚਾਹੀਦੇ, ਤੇਰੇ ਕੋਲ ਵੀ ਚਾਹੀਦੇ ਆ। ਕੀ ਕਰ ਲੈ ਖੈਰ ਆ। ਉਹ ਯਾਰ ਭਰਜਾਈ ਤੇਰੀ ਨੇ ਨਾ ਟੈਨਸ਼ਨ ਪਾਤੀ ਆ। ਮੈਂ ਤਾਂ ਕਿਹਾ ਪਤਾ ਨਹੀਂ ਤੂੰ ਆਪਣੇ ਲਈ ਕਰੀਮਾਂ ਲੈਣੀਆਂ ਜਿਹੜਾ ਰੰਗ ਦਿੱਤਾ। ਯਾਰ ਦੇਖ ਇਦਾਂ ਨਾ ਕਰਿਆ ਕਰ ਡੌਨ, ਤੂੰ ਭਰਾ ਲੱਗਦਾ, ਭਰਜਾਈ ਤੇਰੀ ਨੇ ਨਾਰਾਜ਼ ਹੋ ਜਾਣਾ ਯਾਰ। ਉੱਥੇ ਮੇਰੇ ਸਾਂਢੂ ਆਉਣੇ ਆ, ਸਾਰਾ ਖਾਨਦਾਨ ਇਕੱਠਾ ਭਰਾ ਹੋਣਾ। ਮੈਂ ਤੇਰਾ ਕੰਜ ਲੱਗਦਾ ਹੈ, ਅੱਬਾ ਮੇਰਾ ਕਹਿੰਦਾ ਤੂੰ ਕੱਲਾ ਹੀ ਕੱਲਾ ਵਾ। ਯਾਰੀ ਦੋਸਤੀ ਚ ਭਰਾ ਹੈ ਲੱਗਦਾ। ਜਗ੍ਹਾ ਇੰਨਾ ਬਰੀਕੀ ਚ ਨਾ ਜਾਇਆ ਕਰ, ਕੈਸਾ ਹੈਲਮਟ ਵਰਗਾ ਸਿਰਾ ਤੇਰਾ, ਇੰਨਾ ਬਰੀਕੀ ਚ ਨਾ ਜਾਇਆ ਕਰ। ਹੁਣ ਮੈਂ ਕੀ ਕਰ ਸਕਦਾ? ਹੁਣ ਤੈਨੂੰ 10,000 ਰਕਮ ਕਹੀ ਆ, ਉਹ ਵੀ ਤੈਨੂੰ ਕਰੋੜ ਲੱਗਣ ਡਈ ਹੋਣੀ ਕਿਉਂਕਿ ਤੇਰਾ ਤੇ ਕੱਦ ਛੋਟਾ ਵਾ। ਮੈਂ ਤਾਂ ਕਿੱਥੋਂ ਦੇ ਦੂੰ, ਤੈਨੂੰ ਪਤਾ ਬਾਬਾ ਰੁਪਈਆ ਮੈਨੂੰ ਨਹੀਂ ਦਿੰਦਾ ਹੈ ਕੋਈ। ਯਾਰ ਵਿਹਲਾ ਮੈਂ, ਕੰਮ ਤੇ ਮੈਂ ਨਹੀਂ ਜਾਂਦਾ। ਹਾਲਾਤ ਤੈਨੂੰ ਪਤਾ ਹੀ ਆ ਕਿਹੜੇ ਜਾਣ ਡਏ ਆ ਕਣਕਾਂ ਤਿਆਰ ਹੋਊਗਾ, ਚੱਲ ਫੇਰ ਉਦੋਂ ਦੇ ਦਾਂਗੇ ਤੈਨੂੰ। ਓਏ ਇਹਨੂੰ ਤਾਂ 6 ਮਹੀਨੇ ਲੱਗਣੇ, ਮੈਨੂੰ ਅੱਜ ਚਾਹੀਦੇ, ਮੈਂ ਤੈਨੂੰ ਮਹੀਨੇ ਬਾਅਦ ਮੋੜ ਦੇਣੇ ਆ। ਐਡਾ ਲੰਮਾ ਧਾਰ ਹੀ ਨਹੀਂ ਕਰਨਾ ਤੇਰੇ ਨਾਲ। ਕਮਾਦ ਵੇਚਿਆ ਸੀ ਭਰਾਵਾ ਕਿੱਲਾ ਇੱਕ, ਉਹਦੇ ਪੈਸੇ ਨਹੀਂ ਆਏ ਹਜੇ ਯਾਰ। ਅੱਬੇ ਵੇਲੇ ਅਕਾਊਂਟ ਚ ਆਉਣੇ ਆ, ਫੇਰ ਕੋਈ ਗੱਲ ਬਣ ਸਕਦੀ ਆ। ਮੈਨੂੰ ਨਾ ਦੀ ਉਹਦੀ ਬਿੱਗ ਲੈ ਲੈ, ਚਮਕਦਾ ਸਿਰ ਤੇਰਾ। ਇਹ ਮੈਂ ਸਟਾਇਰ ਰੱਖਿਆ ਆਪਣਾ। ਸਟਾਇਰ ਰੱਖਿਆ ਆਪਣਾ, ਦੇ ਯਾਰ 10,000 ਰੁਪਏ ਦੀ ਲੋੜ ਆ, ਤੇਰੀ ਮਿਹਰਬਾਨੀ। ਜੇ ਕਹਿਣ ਜਿਵੇਂ ਬੈਂਕ ਦੀਆਂ ਚਾਬੀਆਂ ਮੇਰੇ ਕੋਲ ਆ, ਲੈ ਮੈਂ ਤੈਨੂੰ ਫੜਾਂ ਤੇ ਜਾ ਕੇ ਕਢਾ ਲਾ। ਓ ਯਾਰ ਬਸੰਤ ਹੈਗੀ ਆ, ਉਹਨਾਂ ਦੇ ਘਰ ਸਾਰਾ ਟੱਬਰ ਇਕੱਠਾ ਹੋਇਆ ਵਾ, ਉਹਨੇ 20,000 ਰੁਪਇਆ ਲੈ ਕੇ ਜਾਣਾ ਵਾ। ਪਸੰਦ ਲੈ ਹਾਂ ਤੇਰੇ ਕੋਲੋਂ? ਆਹੋ ਤੇ ਫੇਰ ਦੇ ਜਾ ਕੇ। ਦੇ ਦੇ ਯਾਰ। ਤੈਨੂੰ ਨਹੀਂ ਮੇਰੇ ਪਿੱਛੇ ਜਿਹੜਾ ਬੈਠਾ ਉਹਨੂੰ ਫੜਾ ਦੇ। ਤੇ ਤੂੰ ਪੈਸੇ ਕੁਰਬਾਨ ਕਦੇ ਵੀ ਨਾ ਕਰ। ਤੇਰੀ ਮਿਹਰਬਾਨੀ ਹੈ ਯਾਰ, ਇਹਲਾ ਭਰਾ ਨਹੀਂ ਹੈਗਾ। 10,000 ਚਾਹੀਦਾ ਵਾ ਹੋਰ, ਚਲੋ ਸਹੁਰਿਆਂ ਦੇ ਵਿੱਚ ਗੱਲ ਰਹਿ ਜੂਗੀ, ਐ ਪੂਰੇ ਸ਼ਬ ਭਾਰ ਹੋਵੇ ਭਰਾ ਦਾ, ਫੁੱਲ ਭਾਰ ਨਾ ਲਾਹੌਰ। ਅੱਲਾਹ ਤੇਰੀ ਖੈਰ ਕਰੇ। ਲਾਹੌਰ ਚ ਪਸੰਦ ਹਾਂ ਲੈ ਵੇ ਇਮਲੀ ਬਾਦਸ਼ਾਹ, ਪੈਸੇ ਮੈਂ ਤੈਨੂੰ ਦੇ ਦਾਂਗਾ। ਹਾਂ ਇੱਕ ਸ਼ਰਤ ਆ ਮੇਰੀ, ਉਹ ਕੀ? ਮੈਂ ਨਾਲ ਜਾਣਾ। ਉੱਥੋਂ ਕਿਸੇ ਛੱਤ ਤੋਂ ਡਿੱਗ ਜਾਏਗਾ, ਨਿਆਣੇ ਨੂੰ ਤਾਂ ਵੈਸੇ ਨਹੀਂ ਉੱਤੇ ਚੜਨ ਉਹ ਦਿੰਦੇ। ਮੈਂ ਯਾਦਗਾਰ ਦੇਖਾਂਗਾ। ਯਾਦ ਕਰ, ਤੈਨੂੰ ਕਿਸੇ ਦਿਨ ਫੇਰ ਦਿਖਾ ਦਾਂਗਾ। ਨਹੀਂ ਨਹੀਂ ਮੈਨੂੰ ਪਤਾ ਲੱਗਾ ਉਹ ਅੱਗੇ ਪਿੱਛੇ ਹੋਇਆ ਥੋੜਾ ਜਿਹਾ। ਭਾਈ ਜੇ ਤੂੰ ਜਾਣਾ ਮਨਾ ਨਾਲ, ਫਿਰ ਸਿੱਧੀ ਸਾਫ਼ ਗੱਲ ਆ, ਜੋ ਖਾਣਾ ਪੀਣਾ ਉੱਥੇ ਆਪਣਾ ਸਮਾਨ ਬਣ ਲਾ, ਕੋਈ ਪਤੀਲੇ 'ਚ ਗੋਸ਼ਤ ਪਕਵਾ ਲਾ, ਕੋਈ ਨਾਲ ਕੋਈ ਕਸਟਰਡ ਬਣਵਾ ਲਾ। ਸ਼ਾਮ ਨੂੰ 8 ਵਜੇ ਇੱਥੋਂ ਆਪਾਂ ਨਿਕਲਣਾ ਵਾ। 10 ਤੈਨੂੰ ਦਵਾਂ ਤੇ 10 ਉੱਤੇ ਲਾਵਾਂ। 10 ਨਾਲ ਆ ਕਿ ਥੋੜਾ ਬਹੁਤਾ ਲਾ, ਖਾਣ ਪੀਣ ਦਾ ਹੋਣਾ ਚਾਹੀਦਾ, ਖੁੱਲੇ ਤਰੀਕੇ ਨਾਲ, ਜਿਹੜਾ ਸਿੱਟ ਪੈਸੇ ਸਿੱਟ ਜੇ ਹੈਗੇ ਤੇ 10,000 ਰੁਪਏ। ਥੋੜਾ ਬਹੁਤਾ ਚੱਲ ਕਰ ਲਾਂਗੇ, ਲੇਕਿਨ ਮੈਂ ਜਾਣਾ ਵਾ, ਮੈਂ ਲੈ ਕੇ ਜਾਣਾ। ਯਾਰ ਤੂੰ ਤਿਆਰ ਹੋ ਕੇ ਨਾ ਸਮਾਨ ਲੈ ਕੇ ਮੇਰੇ ਵੱਲ ਆ ਜਾ, ਉੱਥੋਂ ਇਕੱਠੇ ਨਿਕਲਣਾ। ਮੈਂ ਚਿੜੀਆ ਘਰ ਵੀ ਦੇਖਣਾ, ਉੱਥੇ ਬਾਂਦਰ ਦੇਖਣਾ। ਉਹ ਬਹੂ ਆ ਨਾ, ਉਹ ਉਹਦੇ ਵਰਗਾ ਤੇ ਕਹਿੰਦੇ। ਤੂੰ ਬਾਂਦਰ ਕਾਤੋਂ ਦੇਖਣਾ ਵਾ? ਤੂੰ 2-3 ਤੈਨੂੰ ਘੰਟੇ ਜੋ ਵੇਖ ਲਿਆ ਮੈਂ। ਏਦਾਂ ਕਰ ਲੈ, ਜਾਂ ਮੈਨੂੰ ਦੇਖ ਲਿਆ ਕਰ, ਜਾਂ 2-3 ਘੰਟੇ ਸ਼ੀਸ਼ਾ ਦੇਖ ਲਿਆ ਕਰ। ਸਿੱਟ ਨੰਬਰ ਕਿਹੜਾ ਤੇਰਾ? ਆ 7 ਵਾਲਾ ਹੀ ਆ। ਓਕੇ ਕਰ ਦੇ ਬਸ ਹੁਣ। ਤੂੰ ਛੁਰੀ ਫੇਰ ਦਿਓ। ਆ ਚੈੱਕ ਕਰ ਯਾਰ। ਚੱਲ ਆ ਗਏ ਆ। ਹੁਣ ਸ਼ਾਮ ਨੂੰ ਮੰਮੀ 7 ਵਜੇ ਆ ਜਾਈਂ, ਜੋ ਖਾਣਾ ਪਕਾਉਣਾ ਨਾਲ ਲੈ ਕੇ ਆਈ, ਸੁਣ ਲਿਆ? ਸ਼ਾਮ ਨੂੰ ਹਾਂ ਨਿਕਲਣਾ ਆਪਾਂ। ਕਿੰਨੇ ਕੁ ਵਜੇ ਨਾ ਆਜਮਾ? 7 ਵਜੇ। ਚੱਲ ਠੀਕ ਆ। ਚਲੋ ਬੰਦਿਆ, ਲਾਹੌਰ ਤਾਂ ਵੇਖ, ਲਾਹੌਰ ਪਹਿਲੀ ਵਾਰ ਹੀ ਵੇਖਣਾ ਹੈ ਕੀ। ਗੱਲ ਤਾਂ ਸੁਣੋ, ਹਾਂਜੀ ਕਿੱਥੋਂ ਆਏ ਹੋ? ਮੰਗ ਆਏ ਹੋ ਕਿਤੇ? ਅੱਬਾ ਜੀ ਏਦਾਂ ਨਾ ਪੈਗੀ ਕਰੋ। ਖੈਰ ਕਿਤੇ ਪੈ ਗਈ? ਮੈਂ ਮੰਗਤਾ ਵਾਂ, ਨਹੀਂ ਨਹੀਂ, ਤੂੰ ਸ਼ਾਹੂਕਾਰ ਆ। ਮੇਰੇ ਦੋਸਤ ਹੈ ਬਾਬਾ, ਮੇਰੇ ਤੇ ਜਾਨ ਦਿੰਦੇ ਅਗਲੇ। ਦੋਸਤ ਅਹਿਬਾਬ ਤੇਰੇ। ਹਾਂਜੀ ਜੇ ਪਿਓ ਨੇ ਨਹੀਂ ਸਾਥ ਦਿੱਤਾ ਫਿਰ ਦੋਸਤਾਂ ਨੇ ਤਾਂ ਦੇਣਾ ਹੀ ਦੇਣਾ ਕਿ ਨਹੀਂ? ਚਲੋ ਜੀ, ਅਸੀਂ ਕਾਹਦਾ ਸਾਥ ਦੇਣਾ ਤੈਨੂੰ? ਤੇਰਾ ਕਿਹੜਾ ਆਪਰੇਸ਼ਨ ਹੋਣ ਡਿਆ? ਇਹਨੂੰ ਕਰ ਬੈਗ ਓਏ ਤਿਆਰ, ਇੱਧਰ ਆ, ਉਹ ਦਰਵਾਜ਼ਾ ਬੰਦ ਕਰਕੇ ਆ। ਅਸੀਂ ਚੱਲੇ ਆ ਕਿੱਧਰ ਚੱਲੇ? ਲਾਹੌਰ। ਨਾ ਪੁੱਤ, ਹਲੇ ਤੇਰੀ ਉਮਰ ਨਹੀਂ ਕਿ ਜਾਣਦੀ। ਨਾ ਨਾ ਮੇਰਾ ਪੁੱਤ ਆ ਨਾ ਕਰੀ। ਉਹ ਮੈਂ ਗੱਲ ਸਹੀ ਸੁਣਿਆ ਕਰੋ, ਲਾਹੌਰ ਚੱਲੇ, ਲਾਹੌਰ। ਅੱਛਾ ਅੱਛਾ ਅੱਛਾ, ਜਾ ਦਬਾਓ ਚੱਲ ਇਹਨਾਂ ਚੁੱਕ ਬੈਗ। ਦਬਾਓ। ਹੈ ਓਏ ਰਮ ਨੂੰ ਗਾਂਡੇ ਚੁੱਕ ਬੈਗ। ਲਓ ਜੀ ਅੱਬਾ ਜੀ, ਇਹ ਕਿਤੇ ਨੂੰ ਬੈਗ ਬੁੱਕ ਚੁੱਕ ਲਿਆ। ਅਸੀਂ ਚੱਲੇ ਹੁਣ। ਉਹਨਾਂ ਦੇ 19 ਤਰੀਕ ਨੂੰ ਮਰੀ ਨਹੀਂ ਉਹਨਾਂ ਦੇ ਘਰ ਬਸੰਤ, ਉਹਦਾ ਪਤਾ ਕਰਨ ਚੱਲੇ ਆ। ਹਾਏ ਹਾਏ, ਫੇਰ ਕਹਤਾ ਨਾ ਮਰੀ ਬਸੰਤ। ਉਹ ਮਰੀ ਨਹੀਂ ਹੈਗੀ, ਜਿੰਦੀ ਹੈ, ਖੁਸ਼ੀਆਂ ਦਾ ਦੇਣਾ। ਲਓ ਜੀ ਅੱਬਾ ਜੀ, ਤੁਹਾਡੀ ਨੂੰਹ ਤੇ ਤੁਹਾਡਾ ਪੁੱਤਰ ਚੱਲੇ ਆ, ਅੱਛਾ ਦੁਆ ਕਰਿਓ। ਨਹੀਂ ਨਹੀਂ ਪੁੱਤ, ਲੱਗ ਯਾਰ ਕਰ ਦੁਆ ਪੁੱਤ ਕਾਦੀ। ਸਫਰ ਦੀ ਦੁਆ ਨਾਲੇ ਉੱਥੇ ਅੱਛਾ ਮੈਂ ਸਮਝਿਆ ਪਤਾ ਨਹੀਂ ਮੇਰਾ ਪੁੱਤ ਕਿਤੇ ਲੰਬੇ ਟੂਰ ਤੇ ਚੱਲਾ। ਉਹ ਦੁਆ ਕਰੀ ਕਰਾਉਣ ਡਿਆ ਤੂੰ? ਉਹ ਬਸੰਤ ਚੱਲਿਆ, ਉਹ ਤੂੰ ਬਸੰਤ ਚੱਲੀ ਆ? ਹੈ ਨਹੀਂ ਅੱਬਾ, ਕੀ ਕਿਤੇ ਚੱਲੀ ਆ? ਬਸੰਤ ਹੀ ਚੱਲੀ ਆ, ਸਵੇਰ ਦਾ ਰੌਲਾ ਪਾਉਂਦੀ। ਅੱਬਾ ਜੀ ਮੈਂ ਇਹ ਸ਼ਰਮ ਵਾਲੀ ਕਿਹੜੀ ਗੱਲ ਆ ਬਾਜੀ? ਪੈਸੇ ਸਾਰੀ ਮੰਗ- ਦੁਨੀਆ ਜੈਸੀਆਂ ਮਾਰਨ ਦੀ, ਮੋਜਾਂ ਮਾਰਨ ਦੀ। ਖੱਟੂਆ ਓਏ, ਫੇਰ ਮੈਂ ਤੈਨੂੰ ਕਹਾਂਗਾ ਤੇ ਬਾਝਿਆ ਤੌਰ ਤੇ ਉਹ ਕਾਲੂਆ। ਮੈਨੂੰ ਹਾਲ ਫਈ ਨਾ ਕਰੋ। 20,000 ਰੁਪਇਆ ਮੈਂ ਲੈ ਕੇ ਚੱਲਾਂ ਨਾਲ ਉਹਦੇ।
ਇਹ 20,000 ਕਿੱਥੋਂ ਲੈ ਆਂਦਾ? 10000 ਰੁਪਏ ਇੱਕ ਦੋਸਤ ਕੋਲੋਂ ਲਿਆ, 10 ਇੱਕ ਕੋਲੋਂ। ਬੱਲੇ 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 ਬੱਲੇ, ਇਹ ਤੇਰੇ ਦੋਸਤ ਕਿਹੜੇ ਆ ਜਿਹੜੇ ਕੋਲ 10,000 ਰੁਪਇਆ ਜੇਬ ਚ ਪਾਇਆ ਸੀ ਉਹਨਾਂ ਨੇ? ਆ ਹੁਣ ਘਰ ਦਾ ਧਿਆਨ ਰੱਖਿਓ। ਤੇ ਅੱਗੇ ਉਹ ਤੁਰ ਦਿੰਦਾ ਘਰ। ਨਹੀਂ ਉਹ ਮਾਲ ਡੰਗਰ ਵੀ ਆ, ਚੱਲ ਤੁਰ ਚਲੀਏ। ਮਾਲ ਡੰਗਰ ਬਹਿ ਜਾ। सलाम अलैकुम। ਓਏ ਆ ਜਾਓ ਯਾਰ, ਆ ਜਾਓ। चाचा की हाल है? ਠੀਕ ਆ। कैसी तबीयत है? ਅੱਲਾਹ ਹਾਂ ਦੀ ਅਗਲੀ ਰਹਿਮਤ। ਤਿਆਰੀ ਹੈ ਫੁੱਲ ਫੇ आ जाओ बाहर। ਸਾਹਮਣੇ ਚਾਚਾ ਜੀ। ਵਾਲੇਕੁਮ ਸਲਾਮ। ਚਲੋ ਉੱਠੋ ਯਾਰ। ਚਲੋ ਯਾਰ ਚਲੀਏ। ਓਏ ਬਹਿ ਜਾ ਓਏ ਫਿਰ ਮੈਨੂੰ ਕਾਲੂ ਕਹਿਣ ਤੇ ਮਜਬੂਰ ਕਰਦਾ ਤੂੰ। ਉਹ ਤੈਨੂੰ ਸ਼ਰਮ ਨਹੀਂ ਆਈ? ਆਧਾਰ ਮੰਗਦੇ ਨੇ, ਤੈਨੂੰ ਸ਼ਰਮ ਨਹੀਂ ਆਈ ਆਧਾਰ ਮੰਗਦੇ ਨੇ? ਤੇ ਉਹਨਾਂ ਨੂੰ ਸ਼ਰਮ ਨਹੀਂ ਆਈ ਆਧਾਰ ਦਿੰਦਿਆਂ ਨੂੰ? ਓਏ ਆਧਾਰ ਜਦੋਂ ਵੀ ਕਿਸੇ ਨੇ ਮੰਗਿਆ, ਕਿਸੇ ਗਮੀ ਖੁਸ਼ੀ ਵਾਸਤੇ ਮੰਗਿਆ ਜਾਂ ਵਿਆਹ ਸ਼ਾਦੀ ਵਾਸਤੇ, ਉਹ ਕਿਸੇ ਦੀ ਧੀ ਵਿਆਹੀ ਹੈ, ਕਿਸੇ ਦਾ ਪੁੱਤਰ ਵਿਆਹੀ, ਤੇ ਲੋਕੀ ਫਕਰ ਨਾਲ ਦੱਸਦੇ ਨੇ ਕਿ ਯਾਰ ਸਾਡੇ ਸਿਰ ਕਰਜ਼ਾ ਚੜ ਗਿਆ ਤੇ ਅਸੀਂ ਇਸ ਕੰਮ ਲਈ ਆਧਾਰ ਮੰਗਿਆ। ਉਹ ਤੇ ਤੂੰ ਆਧਾਰ ਮੰਗਿਆ ਬਸੰਤ ਵਾਸਤੇ? ਉਹ ਕਦੀ ਤੈਨੂੰ ਮੇਰੇ ਬਾਰੇ ਸੋਚ ਆਈ ਹੈ? ਤੇ ਮੇਰੇ ਪਿਓ ਕੋ ਦਵਾਈ ਵਾਸਤੇ ਪੈਸੇ ਵੀ ਹੈ? ਓਏ ਕਿਉਂ ਤੇਰੀ ਗੈਰਤ ਮਰ ਗਈ ਹੈ? ਤੇ ਕੁੜੀ ਮੈਨੂੰ ਇਹਦੀ ਸਮਝ ਨਹੀਂ ਆਉਂਦੀ, ਕੱਲ ਨੂੰ ਅੱਲਾਹ ਤੈਨੂੰ ਧੀ ਪੁੱਤਰ ਦੇਗੀ, ਉਹਦੀ ਕੀ ਤਰਬੀਅਤ ਕਰੇਗੀ ਤੂੰ? ਕੀ ਕਹੇਂਗੀ ਉਹਨੂੰ ਤੂੰ? ਤੇ ਮੈਂ ਜੋਨ ਵਿੱਚ ਬਸੰਤਾਂ ਮਨਾਉਂਦੀ ਰਹੀ ਆ। ਕੀ ਕਹਿਣਾ ਤੁਸੀਂ? ਉਹ ਤੁਹਾਨੂੰ ਪਤਾ ਉਹ ਇਹ ਲੋਕ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹਨਾਂ ਕੋਲ ਫੁੱਲ ਦੇ ਪੈਸੇ ਆਏ ਨੇ। ਉਹ ਤੁਸੀਂ ਉਹ ਮਾੜੇ ਘਰਾਂ ਦੇ ਬੱਚੇ ਹੋ ਗਏ, ਤੁਸੀਂ ਕਿਹੜੇ ਕੰਮ ਨੂੰ ਹੱਥ ਪਾ ਲਿਆ? ਲਾਹਨਤ ਹੈ ਤੇਰੇ ਤੇ ਆਧਾਰ ਮੰਗਣ ਤੇ, ਤੇ ਲਾਹਨਤ ਹੈ ਤੁਹਾਡੇ ਆਧਾਰ ਦੇਣ ਤੇ। ਜਦ ਦਫਾ ਹੋ ਜਾਓ, ਮੇਰੀ ਨਜ਼ਰ ਤੋਂ ਦੂਰ ਹੋ ਜਾਓ। ਅੱਬਾ ਜੀ ਤੁਸੀਂ ਇਹ ਗੱਲ ਕਰਕੇ ਸਾਡਾ ਜ਼ਮੀਰ ਹਿਲਾਤਾ ਵਾ। ਵਾਕਈ ਸਿਆਣਾ ਸਿਆਣਾ ਹੁੰਦਾ। ਸਹੀ ਗੱਲ। ਜਿਸ ਘਰ ਦੇ ਵਿੱਚ ਕੋਈ ਸਿਆਣਾ ਹੋਵੇ ਉਹ ਸਹੀ ਮਸ਼ਵਰਾ ਦਿੰਦਾ ਵਾ। सही है। ਅੱਬਾ ਜੀ ਤੁਸੀਂ ਇਹ ਗੱਲ ਕਰਕੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਵਾ ਅੱਬਾ ਜੀ। ਹਾਂ ਸਾਡੀਆਂ ਵੀ ਖੋਲ ਦਿੱਤੀਆਂ। ਅਸੀਂ ਹੁਣ ਇਹੀ ਫੈਸਲਾ ਕੀਤਾ ਅੱਬਾ ਜੀ ਵੈਰੀ ਗੁੱਡ। ਕਿ ਅਸੀਂ ਲਾਹੌਰ ਜਾ ਰਹੇ ਹਾਂ। ਅਸੀਂ ਇਹ ਗੱਲ ਤੇ ਅਮਲ ਅਗਲੇ ਸਾਲ ਅਗਲੀ ਬਸੰਤ ਤੇ ਕਰਾਂਗੇ। ਕਰਾਂਗੇ। ਚੰਗਾ ਹੀ ਭੀੜ ਲੋ। ਲਾਹਨਤ ਹੈ ਤੁਹਾਡੇ ਤੇ। ਮੈਂ ਕਿਹਾ ਪਤਾ ਨਹੀਂ ਅਕਲ ਆ ਗਈ ਆ, ਲੇਕਿਨ ਨਹੀਂ, ਦੌਰ ਬੁੱਢੇ ਮੂੰਹ।